ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮਾਨ ਸਰਕਾਰ ਦਾ ਨਾਂ ਯੂ ਟਰਨ ਸਰਕਾਰ ਪੈ ਗਿਆ ਤਾਂ ਇਹਦੇ ਵਿੱਚ ਕੋਈ ਅਤਕਥਨੀ ਜਾਂ ਫਿਰ ਕੋਈ ਹੈਰਾਨੀ ਨਹੀਂ ਹੋਊਗੀ, ਕਿਉਂਕਿ ਮਾਨ ਸਰਕਾਰ ਨੇ ਯੂ ਟਰਨ ਮਾਰਨ ਦੇ ਮਾਮਲੇ ਦੇ ਵਿੱਚ ਰਿਕਾਰਡ ਤੋੜ ਦਿੱਤੇ ਨੇ। ਇਹਨਾਂ ਯੂ ਟਰਨ ਮਾਰਨ ਦਾ ਸਿਲਸਿਲਾ ਰੇੜੀ ਫੜੀ ਵਾਲਿਆਂ ਤੋਂ ਸ਼ੁਰੂ ਕੀਤਾ ਸੀ, ਜਿਸ ਮਾਮਲੇ ਦੇ ਵਿੱਚ ਉਹ ਜਿਹੜੀਆਂ ਮੋਟਰਸਾਈਕਲ ਵਾਲੀਆਂ ਜਿਹੜੀਆਂ ਰੇੜੀਆਂ ਫੜੀਆਂ ਨੇ ਉਹਨਾਂ ਮਾਮਲਿਆਂ ਦੇ ਵਿੱਚ ਇਹਨਾਂ ਨੇ ਕੋਈ ਆਰਡਰ ਜਾਰੀ ਕੀਤੇ ਸੀਗੇ ਤੇ ਬਾਅਦ ਦੇ ਵਿੱਚ ਯੂ ਟਰਨ ਮਾਰ ਲਿਆ ਸੀਗਾ। ਉਸ ਤੋਂ ਬਾਅਦ ਤਾਂ ਫਿਰ ਯੂ ਟਰਨ ਮਾਰਨ ਦੀ ਜਿਹੜੀ ਰਿਕਾਰਡ ਹੀ ਤੋੜ ਦਿੱਤੇ। ਕਦੇ ਕਾਲਜਾਂ ਦੇ ਬਾਰੇ ਆਪਾਂ ਖਬਰਾਂ ਸੁਣੀਆਂ, ਕਦੇ ਕਿਸੇ ਹੋਰ ਮਾਮਲੇ ਦੇ ਵਿੱਚ ਪਖਾਨਿਆਂ ਦੇ ਉਦਘਾਟਨ ਦੇ ਮਾਮਲੇ ਦੀ ਗੱਲ ਸੁਣ ਲਓ। ਇਹਨਾਂ ਦੇ ਵਿੱਚ ਪਹਿਲਾਂ ਇਹਨਾਂ ਨੇ ਯੂ ਟਰਨ ਮਾਰਿਆ, ਫਿਰ ਹੁਣ ਨਸ਼ਿਆਂ ਦੇ ਮਾਮਲੇ ਦੇ ਵਿੱਚ ਵੀ ਇੱਕ ਯੂ ਟਰਨ ਮਾਰਨ ਬਾਰੇ ਗੱਲਬਾਤ ਆ ਰਹੀ ਹੈ ਸਾਹਮਣੇ, ਜਿਹਦੇ ਵਿੱਚ ਇਹਨਾਂ ਨੇ ਜਵਾਕਾਂ ਨੂੰ ਕਿਹਾ ਸੀਗਾ ਕਿ ਤੁਸੀਂ ਜਾ ਕੇ ਸਕੂਲਾਂ ਦੇ ਵਿੱਚ ਚੈਕਿੰਗ ਕਰਨੀ ਹੈ, ਤੇ ਹੁਣ ਉਸ ਮਾਮਲੇ ਦੇ ਵਿੱਚ ਯੂ ਟਰਨ ਮਾਰਨ ਲਿਆ ਇਹ ਗੱਲ ਫੈਸਲਾ ਜਿਹੜਾ ਵਾਪਸ ਲਿਆ ਗਿਆ। ਇਸ ਤੋਂ ਇਲਾਵਾ ਹੋਰ ਬਥੇਰੇ ਯੂ ਟਰਨ ਨੇ ਜਿਹੜੇ ਸਰਕਾਰ ਦੇ ਕਦੇ ਕਿਸਾਨੀ ਬਾਬਤ ਕਦੇ ਹੋਰ ਮਾਮਲਿਆਂ ਬਾਬਤ। ਇੱਕ ਵੀਡੀਓ ਲਗਾਤਾਰ ਮੁੱਖ ਮੰਤਰੀ ਸਾਹਿਬ ਦੀ ਵਾਇਰਲ ਹੋ ਰਹੀ ਆ, ਜਿਸ ਦੇ ਵਿੱਚ ਉਹ ਪੰਜਾਬ ਦੇ ਇੱਕ ਅਖਬਾਰ ਦੇ ਐਡੀਟਰ ਦੇ ਪੈਰੀ ਹੱਥ ਲਾਉਂਦੇ, ਗੋਡੀ ਹੱਥ ਨਾਲ ਲਾਉਂਦੇ ਨਜ਼ਰ ਆ ਰਹੇ ਨੇ। ਸਵਾਲ ਵੱਡਾ ਇਹ ਪੈਦਾ ਹੋ ਗਿਆ ਵੀ ਤੁਸੀਂ ਤਾਂ ਕਹਿੰਦੇ ਸੀ ਜਿਨ੍ਹਾਂ ਨੇ ਚੱਪੜ ਚਿੜੀ ਜਾਂ ਹੋਰ ਜਿਹੜੇ ਧਾਰਮਿਕ ਜਿਹੜੇ ਸਥਾਨ ਬਣਾਏ ਨੇ ਉਹਨਾਂ ਮਾਮਲਿਆਂ ਦੇ ਵਿੱਚ ਅਸੀਂ ਵਿਜੀਲੈਂਸ ਜਾਂਚ ਕਰ ਰਹੇ ਹਾਂ, ਤੇ ਜਿਨ੍ਹਾਂ ਦੇ ਤੁਸੀਂ ਕਹਿੰਦੇ ਸੀ ਅਸੀਂ ਹੱਥ ਕੜੀਆਂ ਲਾਉਣੀਆਂ ਉਹਨਾਂ ਦੇ ਹੁਣ ਤੁਸੀਂ ਗੋਡੀ ਹੱਥ ਲਾਉਣ ਲੱਗ ਪਏ ਹੋ। ਮਤਲਬ ਜਾਂ ਤਾਂ ਤੁਹਾਡੀ ਕਹਿਣੀ ਤੇ ਕਥਨੀ ਜਿਹੜੀ ਆ ਕਰਨੀ ਉਹ ਇੱਕੋ ਨਹੀਂ ਹੈ, ਤੇ ਦੂਜਾ ਜਾਂ ਇਹ ਆ ਵੀ ਜਿਹੜੀ ਤੁਸੀਂ ਜਦੋਂ ਤਿਆਰੀ ਕਰਦੇ ਆ ਕਿਸੇ ਤੇ ਵੀ ਹੱਲਾ ਬੋਲਦੇ ਆ, ਚੜ੍ਹਾਈ ਕਰਦੇ ਆ, ਪਰ ਉਹਦੀ ਕੋਈ ਤਿਆਰੀ ਨਹੀਂ ਕਰਦੇ, ਬਾਅਦ ਦੇ ਵਿੱਚ ਉਸ ਮਾਮਲੇ ਤੇ ਤੁਹਾਨੂੰ ਯੂ ਟਰਨ ਮਾਰਨਾ ਪੈ ਜਾਂਦਾ। ਸੋ ਇਹ ਸਿਰਫ ਇਕੱਲੇ ਯੂ ਟਰਨ ਨਹੀਂ ਗੇ, ਇਹ ਸਰਕਾਰ ਦੇ ਲਈ ਇੱਕ ਨਮੋਸ਼ੀ ਆ ਕਿ ਕਿਸੇ ਵੀ ਮਾਮਲੇ ਨੂੰ ਪੂਰੀ ਤਰ੍ਹਾਂ ਸਟੱਡੀ ਕੀਤੇ ਜਾਣ ਤੋਂ ਪਹਿਲਾਂ ਕਾਹਲੀ ਦੇ ਨਾਲ ਹੀ ਜਿਹੜੀਆਂ ਚੀਜ਼ਾਂ ਨੇ ਉਹ ਲਾਗੂ ਕਰ ਦਿੰਦੇ, ਤੇ ਬਾਅਦ ਦੇ ਵਿੱਚ ਉਹਨੂੰ ਜਦੋਂ ਲੋਕਾਂ ਦੇ ਦਬਾਅ ਕਰਕੇ ਜਾਂ ਹੋਰ ਜਦੋਂ ਉਹਦੀ ਗਿਣਤੀ ਮਿਣਤੀ ਹੁੰਦੀ ਹੈ ਤਾਂ ਸਰਕਾਰ ਨੂੰ ਫਿਰ ਆਪਣੇ ਫੈਸਲੇ ਤੇ ਯੂ ਟਰਨ ਮਾਰਨਾ ਪੈਂਦਾ, ਜਿਹੜੀ ਕਿ ਆਈ ਵਾਰ ਨਮੋਸ਼ੀ ਚੱਲਣੀ ਪੈਂਦੀ। ਜੇਕਰ ਸਾਰੇ ਯੂ ਟਰਨ ਗਿਣਨੇ ਹੋਣ ਤਾਂ ਹੁਣ ਤੱਕ ਇਹਨਾਂ ਦੀ ਗਿਣਤੀ 8 ਤੋਂ 10 ਹੋ ਸਕਦੀ ਹੈ।